ਸਾਡੇ ਮੁਲਕ ਦੇ ਅੰਦਰ ਹਰ ਚੀਜ਼ ਦਾ ਜਿਹੜਾ ਤਾਨਾ ਮਿਹਣਾ ਹੈ, ਇਲਜ਼ਾਮ ਜਿਹੜਾ ਹੈ ਉਹ ਪੰਜਾਬੀ ਕੌਮ ਦੇ ਉੱਤੇ ਇਸ ਹੱਦ ਤੱਕ ਮਾਰਿਆ ਗਿਆ ਤਾਨਾ ਮਿਹਣਾ ਕਿ ਇੱਕ ਫੈਸ਼ਨ ਬਣ ਗਿਆ। ਔਰ ਉਸ ਫੈਸ਼ਨ ਨੂੰ ਇਤਨਾ ਜ਼ਿਆਦਾ ਮਕਬੂਲ ਕੀਤਾ ਗਿਆ ਕਿ ਬਾਕੀ ਜਿਹੜੇ 2-3 ਸੂਬੇ ਨੇ ਉਹ ਤਾਂ ਇਲਜ਼ਾਮ ਲੈਂਦੇ ਹੀ ਆ ਹਰ ਚੀਜ਼ ਦਾ, ਬੁਰਾ ਭਲਾ ਆਖਦੇ ਹੈ। ਇਹ ਫੈਸ਼ਨ ਇਤਨਾ ਆਮ ਹੋਇਆ ਕਿ ਜਨਾਬ ਕਸ਼ਮੀਰ ਦੇ ਅੰਦਰੋਂ, ਗਿਲਗਿਤ ਬਲਤਿਸਤਾਨ ਦੇ ਅੰਦਰੋਂ ਵੀ ਜਦੋਂ ਕੋਈ ਕਿਸੇ ਦਾ ਕੋਈ ਮਸਲਾ ਮਸਾਇਲ ਹੁੰਦਾ ਤਾਂ ਉਹ ਆਪਣੇ ਜਿਹੜੇ ਉੱਥੇ ਦੇ ਲੋਕਲ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਸਿਆਸਤਦਾਨ, ਉਹਨਾਂ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਕੋਲ ਪੁੱਛ-ਦੱਸ ਕਰਨ ਦੀ ਬਜਾਏ ਉਹ ਵੀ ਤਾਨਾ ਮਿਹਣਾ ਪੰਜਾਬੀਆਂ ਨੂੰ ਮਾਰਦੇ ਨੇ। ਔਰ ਹੋਰ ਤੇ ਹੋਰ ਇਹ ਇਤਨਾ ਜ਼ਿਆਦਾ ਇਸ ਚੀਜ਼ ਨੂੰ ਵਾਇਰਲ ਕੀਤਾ ਗਿਆ, ਟ੍ਰੈਂਡ ਬਣਾਇਆ ਗਿਆ ਕਿ ਬਈ ਹਰ ਗੱਲ ਦੇ ਪਿੱਛੇ ਪੰਜਾਬੀ ਨੇ। ਇਤਨਾ ਜ਼ਿਆਦਾ ਬਣਾਇਆ ਗਿਆ ਕਿ ਪੰਜਾਬ ਦੇ ਅੰਦਰ ਕਈ ਪੰਜਾਬੀ ਵੀ ਕੋਈ ਮਾੜਾ ਚੰਗਾ ਹੋ ਜਾਵੇ ਤੇ ਮੂੰਹ ਥੱਲੇ ਕਰਕੇ ਗੁੜਿਆਂ 'ਚ ਵਾੜ ਕੇ ਤੇ ਇਲਜ਼ਾਮ ਪੰਜਾਬੀਆਂ ਦੇ ਉੱਤੇ ਲਾ ਛੱਡਦੇ ਨੇ। ਇਤਨਾ ਜ਼ਿਆਦਾ ਇਸ ਝੂਠ ਨੂੰ ਫੈਲਾਇਆ ਗਿਆ। ਪੰਜਾਬੀਆਂ ਨੂੰ ਜਾਗਣਾ ਚਾਹੀਦਾ ਹੈ, ਪੰਜਾਬੀਆਂ ਨੂੰ ਜਾਗਣਾ ਚਾਹੀਦਾ ਹੈ ਔਰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਆਪ ਕਰਨੀ ਚਾਹੀਦੀ ਹੈ ਕਿ ਭਾਈ ਕਿਹੜੇ ਸੂਬਿਆਂ ਦੇ ਹੱਕ ਨੇ ਜਿਹੜੇ ਉਹਨਾਂ ਨੂੰ ਵਫਾਕ ਨੂੰ ਦਿੱਤੇ ਜਾਂਦੇ ਨੇ, ਸੂਬਿਆਂ ਨੂੰ ਜਾਰੀ ਹੋ ਜਾਂਦੇ ਨੇ ਫੰਡਸ। ਅਗਰ ਉਹ 'ਤੇ ਫੰਡਸ ਲੱਗਦੇ ਨਹੀਂ, ਕਿਸੇ ਜਗ੍ਹਾ 'ਤੇ ਖਰਚ ਨਹੀਂ ਹੁੰਦੇ, ਤੇ ਫਿਰ ਉਸ ਦਾ ਤਾਨਾ ਮਿਹਣਾ ਪੰਜਾਬੀਆਂ ਨੂੰ ਕਿਉਂ? ਔਰ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦਾ ਹੱਕ ਹੈ ਉਹ ਵੀ ਕਈ ਦਫਾ ਦੂਜੇ ਸੂਬਿਆਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਇਨਵੈਸਟ ਹੁੰਦੇ ਨੇ, ਖਰਚੀ ਜਾਂਦੇ ਨੇ, ਉਹ ਕਿਉਂ? ਪੰਜਾਬ ਦੇ ਅੰਦਰ ਬਹੁਤ ਸਾਰੇ ਮੁਫਤ ਸਕਾਲਰਸ਼ਿਪਾਂ ਸਮੇਤ ਪਤਾ ਨਹੀਂ ਕਿਆ ਕੁਝ ਦੂਜਿਆਂ ਸੂਬਿਆਂ ਨੂੰ ਟੁਰ ਜਾਂਦਾ, ਕਿਉਂ? ਆਖਰ ਕਿਤਨੇ ਅਰਸੇ ਮਜ਼ੀਦ ਪੰਜਾਬੀਆਂ ਨੂੰ ਤਾਨੇ ਮਿਹਣੇ ਸੁਣਨੇ ਪਾਉਣੇ ਨੇ? ਔਰ ਖ਼ਾਸ ਤੌਰ 'ਤੇ ਉਹਨਾਂ ਪੰਜਾਬੀਆਂ, ਬੇਸ਼ਰਮ ਪੰਜਾਬੀਆਂ ਨੂੰ ਕੁਝ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਆਪ ਪੰਜਾਬੀ ਹੁੰਦਿਆਂ ਹੋਇਆਂ ਵੀ ਉਹ ਜਨਾਬ ਇਸੇ ਜਿਹੜਾ ਇੱਕ ਪੁਰਾਣਾ ਨੈਰੇਟਿਵ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ, ਉਸੇ ਨੈਰੇਟਿਵ ਨੂੰ ਲੈ ਕੇ ਇਹ ਤਾਨਾ ਮਿਹਣਾ ਉਹ ਆਪਣੀ ਹੀ ਕੌਮ ਨੂੰ ਕਈ ਦਫਾ ਮਾਰ ਰਹੇ ਹੁੰਦੇ ਨੇ।